ਇੱਥੇ ਬੜਾ ਸਿਆਸੀ ਮੰਜ਼ਰਨਾਮਾ ਤੁਸੀਂ ਕਿਹਾ ਗੈਰ ਮਾਮੂਲੀ, ਮੈਨੂੰ ਲੱਗਦਾ ਮਾਮੂਲੀ। ਅੱਛਾ, ਤੁਹਾਨੂੰ ਲੱਗ ਰਿਹਾ ਸੀ ਕਿ ਮਾਮੂਲ ਹੈਗਾ? ਮਾਮੂਲ ਤੇ ਹੈ ਜੋ ਸਭ ਅਸਲ 'ਚ ਬਹੁਤ ਅਰਸੇ ਤੋਂ ਚੀਜ਼ਾਂ ਠੰਡੀਆਂ ਨਜ਼ਰ ਆ ਰਹੀਆਂ ਸਨ। ਇਸ ਵਕਤ ਭਾਵੇਂ ਬਿਆਨਬਾਜ਼ੀ ਦੀ ਹੱਦ ਤੱਕ ਹੀ ਹੈ, ਲੇਕਿਨ ਕੁਛ ਗਰਮਾ ਗਰਮੀ ਜਿਹੜੀ ਹੈ ਉਹ ਨਜ਼ਰ ਆ ਰਹੀ। ਕਿਉਂਕਿ ਅਸੀਂ ਅੱਜ ਕੱਲ੍ਹ ਲੋਕ ਜਿਹੜੇ ਨੇ ਉਹ ਜਿਹੜੇ ਸਾਨੂੰ ਕਮੈਂਟਸ ਕਰ ਰਹੇ ਹੁੰਦੇ ਨੇ, ਅਸੀਂ ਉੱਥੋਂ ਵੀ ਤੇ ਜਿਹੜਾ ਮਹਿਸੂਸ ਕਰੀਦਾ ਕਿ ਆਵਾਮ ਦੀ ਨਬਜ਼ ਦੇ ਉੱਤੇ ਜਿਹੜਾ ਵੇ ਉਹ ਹੱਥ ਰੱਖਣਾ ਚਾਹੀਦਾ। ਔਰ ਉਹਨਾਂ ਦੀ ਆਵਾਜ਼ ਲੱਗਦਾ ਜ਼ਿਆਦਾ ਦੇਰ ਤੱਕ ਰੱਖਦੇ ਹੋ, ਥੋੜੀ ਦੇਰ ਹੱਥ ਚੁੱਕ ਲਿਆ ਕਰੋ, ਐਡਾ ਲੰਬਾ ਨਬਜ਼ ਤੇ ਹੱਥ ਰੱਖੋਗੇ। ਇਸੇ ਤਰ੍ਹਾਂ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਜ਼ਿਆਦਾ ਯੂਜ਼ ਕਰੀਦਾ, ਇਸ ਲਈ ਦੇਖੀਦਾ ਜ਼ਿਆਦਾ ਇਹੋ ਹੀ ਮੈਂ ਕਹਿ ਰਿਹਾ ਘੱਟ ਯੂਜ਼ ਕਰੋ। ਘੱਟ ਕਰ ਹਾਂ, ਕੱਖ ਨਹੀਂ ਹੈਗਾ। ਅੱਛਾ, ਹਾਂ, ਕੁਛ ਵੀ ਨਹੀਂ ਹੈਗਾ। ਉਹ ਦੇਖੋ ਪੀਟੀਆਈ ਦੇ ਵਿੱਚ ਤੇ ਤੁਹਾਨੂੰ ਪਤਾ ਜੁੱਤੀਆਂ 'ਚ ਦਾਲ ਵੰਡੀ ਜਾ ਰਹੀ ਹੈ, ਪਤਾ ਤੁਹਾਨੂੰ ਕੀ ਹੋ ਗਿਆ? ਉਹ ਪੈਸੇ ਵਾਸਤੇ ਲੜਨ ਡਏ ਨੇ। ਅੱਛਾ, ਹਾਂ, ਉਹ ਉਹਨਾਂ ਦੇ ਲੱਗਦਾ ਖਜ਼ਾਨੇ ਤੇ ਕੋਈ ਲੁੱਟ ਪੈ ਗਈ, ਕੋਈ ਪੈ ਗਏ ਕੀ ਕਹਿੰਦੇ ਨੇ ਕਿ ਮਾਲ ਦੇ ਉੱਤੇ ਲੜਾਈ ਹੋ ਗਈ ਹੈ, ਬਹਿ ਗਏ ਨੇ ਸਾਰੇ ਜਣੇ ਨਾ, ਜਿਵੇਂ ਪੁਰਾਣੇ ਦੌਰ ਦੇ ਵਿੱਚ ਹੁੰਦੇ ਸਨ ਨਾ ਠੱਗ, ਤੇ ਉਹ ਕਿਧਰੋਂ ਮਾਲ ਆ ਜਾਂਦਾ ਸੀ ਤੇ ਫਿਰ ਉਹਨਾਂ ਦੀ ਤਕਸੀਮ ਤੇ ਰੌਲਾ ਪੈ ਜਾਂਦਾ ਸੀ। ਤੇ ਹੁਣ ਉਹ ਸ਼ਾਨਦਾਨਾ ਗੁਲਜ਼ਾਰ ਤੇ ਉਹ ਵੀ ਕਹਿ ਰਹੀ ਹੈ ਕਿ ਉਹ 50 ਕਰੋੜ ਰੁਪਇਆ ਆਇਆ ਸੀ, ਤੇ ਉਹ ਜਿਹੜੇ ਉਹਨਾਂ ਦੇ ਰਾਜਾ ਸਾਹਿਬ ਨੇ, ਸੁਹਾਨਕਮ ਰਾਜਾ, ਹਾਂ, ਉਹਨਾਂ ਨੇ ਕਿਧਰੇ ਗੱਲ ਕੀਤੀ ਨਾ ਕਿ ਜੀ ਵਕੀਲਾਂ ਵਾਸਤੇ ਪੈਸੇ ਨਹੀਂ, ਤੇ ਅਸੀਂ 50-50 ਹਜ਼ਾਰ ਰੁਪਇਆ ਅਸੀਂ ਮਿੰਨਤਾਂ ਕੀਤੀਆਂ MNAs ਨੂੰ ਕਿ ਤੁਸੀਂ 5-5 ਲੱਖ ਰੁਪਏ ਤਨਖਾਹਾਂ ਲੈ ਰਹੇ ਹੋ, ਤੇ ਸਾਡੇ ਕਾਇਦ ਦੀ ਰਿਹਾਈ ਵਾਸਤੇ ਤੁਸੀਂ 50,000 ਰੁਪਇਆ ਨਹੀਂ ਦੇ ਸਕਦੇ। ਤੇ ਕਹਿੰਦੇ ਉਹ ਕਿਸੇ ਨੇ ਦਿੱਤੇ ਨਹੀਂ। ਇਹ ਤੇ ਹਾਲਤ ਜੇ ਉਹਨਾਂ ਦੀ ਕਿ ਉਹ 50,000 ਰੁਪਇਆ ਵੀ ਉਹ ਸੱਪ ਬਣ ਕੇ ਬੈਠੇ। ਉਹ ਇੱਕ ਮੁਬੈਨਾ ਆਡੀਓ ਲੀਕ ਵੀ ਹੋਈ ਹੈ ਜਿਹੜੀ ਮਿਸਾਲ ਯੂਸਫ ਜ਼ਈ ਔਰ ਸਮਾਦ ਖਾਨ, ਫਿਰ ਉਹ ਮਿਸਾਲ ਯੂਸਫ ਜ਼ਈ ਇੱਕ ਕੋਈ ਖਾਤੂਨ ਨੇ, ਪਤਾ ਨਹੀਂ ਸਿਆਸਤ 'ਚ ਉਹਨਾਂ ਦਾ ਕੋਈ ਮੁਕਾਮ ਹੈ ਜਾਂ ਨਹੀਂ ਹੈ, ਤੇ ਲੇਕਿਨ ਉਹ PTI ਵਾਲਿਆਂ ਨੇ ਉਹ ਖਾਸੀਆ ਉਹਨਾਂ ਦਾ ਉਹ ਚੁੱਕਿਆ, ਤੇ ਉਹ ਵੀ ਕਾਲਾ ਕਹਿੰਦੇ ਨੇ ਨਾ ਕਿ ਤੂੰ ਕਾਲਾ ਚਸ਼ਮਾ ਨਾ ਲਾਇਆ ਕਰ, ਇਹੋ ਜਿਹਾ ਕੋਈ ਗਾਣਾ ਵੀ ਹੈਗਾ ਕਿ ਉਹ ਕਾਲਾ ਚਸ਼ਮਾ ਲਾ ਕੇ ਤੇ ਉਹ ਵੀ ਆ ਜਾਂਦੀਆਂ ਨੇ, ਤੇ ਆ ਕੇ ਤੇ ਉਹ ਸਮਝਦੀ ਉਹਨਾਂ ਦੇ ਬਾਰੇ 'ਚ ਮੈਂ ਜਦੋਂ ਸੁਣਨਾ ਵਾ ਤੇ ਫਿਰ ਅਸੀਂ ਕਹਿੰਦੇ ਆ ਕਿ ਐਸੀ ਚਿੰਗਾਰੀ ਵੀ ਯਾਰਬ ਤੇਰੀ ਖਾਕਸਤਰ ਮੇ ਥੀ। ਤੇ PTI ਕੋਲ ਤਾਂ ਬਹੁਤ ਵੱਡੇ ਲੀਡਰ ਜੀ, ਔਰ ਸਾਡੀ ਦੀਆਂ ਖਵਾਤੀਨ ਇੰਨੀਆਂ ਮਤਲਬ ਕਿ, ਔਰ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਉਹ ਅਕਰਮ ਰਾਜਾ ਸਾਹਿਬ, ਸਲਮਾਨ ਅਕਰਮ ਰਾਜਾ ਸਾਹਿਬ ਨੇ ਕਿ ਉਹਨਾਂ ਦੇ ਪਿੱਛੇ ਬੜਾ ਵੱਡਾ ਗਰੋਹ ਹੋਏਗਾ, ਬੜਾ ਤਾਕਤਵਰ ਗਰੋਹ ਹੋਏਗਾ। ਅੱਛਾ, ਹਾਂ ਜੀ, ਉਹਨਾਂ ਨੇ ਕਿਹਾ ਮੈਂ ਤੇ ਉਹਨੂੰ ਹਟਾ ਵੀ ਨਹੀਂ ਸਕਦਾ। ਫਿਰ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਉਹਨਾਂ ਦੀ ਸੈਨੇਟਰਸ਼ਿਪ ਜਿਹੜੀ ਹੈ ਉਹ ਅਡਿਆਲਾ ਜੇਲ੍ਹ ਤੋਂ ਆਰਡਰ ਆਇਆ, ਉਹ ਛੋਟਾ ਮੋਟਾ ਕੰਮ ਨਹੀਂ ਜੇਗਾ, ਇਹ ਇੱਕ ਵੱਡਾ ਹੀ ਕੰਮ ਜੇ। ਕਿਉਂਕਿ ਪਹਿਲੇ ਅਸੀਂ ਸਮਝਦੇ ਸੀ ਕਿ ਗੰਡਾਪੁਰ ਦੇ ਦੌਰ 'ਚੋਂ ਕਿਉਂਕਿ ਸੈਨੇਟਰ ਬਣੀਆਂ ਸਨ, ਤੇ ਉਹ ਫਿਰ ਪਤਾ ਲੱਗਾ ਕਿ ਹੁਣ ਸੁਲੇਮਾਨ ਅਕਰਮ ਰਾਜਾ ਵੀ ਬੇਬਸ ਹੈਗਾ, ਤੇ ਉਹ ਸਾਰੇ ਹੀ ਬੇਬਸ ਨੇ। ਔਰ ਫਿਰ ਉਹਨਾਂ ਨੇ ਵੀ ਕਿਹਾ ਕਿ ਕਹਿੰਦੇ ਨੇ ਕਿ ਜੀ ਪੈਸੇ ਨਹੀਂ ਹੈਗੇ, ਤੇ ਇਹ ਫਲਾਨਾ ਪੈਸਾ ਅਰਬਾਂ ਰੁਪਏ ਦਾ ਸੀ, ਇਹ ਕਿੱਧਰ ਗਿਆ ਚਲਾ। ਉਹ ਸ਼ਾਨਦਾਨਾ ਗੁਲਜ਼ਾਰ ਸਾਹਿਬ ਉਹ ਆਪਣਾ ਕਹਿ ਰਹੀ ਹੈ ਕਿ 50 ਕਰੋੜ ਰੁਪਇਆ ਸੀ, ਤੇ ਇਹ ਕਿੱਧਰ ਚਲਾ ਗਿਆ। ਤੇ ਉਹ ਜਿਹੜੇ ਸ਼ੇਰ ਅਫਜ਼ਲ ਮਰਵਤ ਨੇ ਵੀ ਇੱਕ ਨਵਾਂ ਉਹ ਤੇ ਇੰਨਾ, ਮੈਂ ਉਹੀ ਹੈਰਾਨ ਹਾਂ ਕਿ ਯਾਰ ਇੰਨੇ ਪੈਸੇ ਲੋਕਾਂ ਦੇ ਬਾਹਰੋਂ ਚੰਦੇ ਆਏ, ਤੇ ਉਹ ਸਾਰੇ ਕਿੱਧਰ ਗਏ ਚਲੇ। ਇਹ ਅਸੀਂ ਨਹੀਂ ਗੱਲ ਕਰ ਰਹੇ, ਜਾਂ ਮੈਂ ਨਹੀਂ ਗੱਲ ਕਰ ਰਿਹਾ, ਜਾਂ ਮੈਂ ਕੋਈ ਉਹਦੇ ਤੇ ਤੁਹਾਨੂੰ ਇਹ ਵੀ ਨਹੀਂ ਦੱਸ ਰਿਹਾ ਕਿ ਤਬਸਰਾ ਕਰ ਰਿਹਾ, ਜਾਂ ਅਸੀਂ ਇਹ ਕੋਈ ਹਿਸਾਬ ਮੰਗਣ ਵਾਸਤੇ ਅਦਾਲਤ ਵਿੱਚ ਵੀ ਨਹੀਂ ਚਲੇ ਜਾਣਾ, ਕਿਉਂਕਿ ਅਸੀਂ ਕੌਣ ਹੁੰਦੇ ਹਾਂ? ਜਿਨ੍ਹਾਂ ਦਾ ਮਾਲ ਹੈਗਾ ਉਹ ਜਾਣਨ, ਜਿਨ੍ਹਾਂ ਨੇ ਕਹਿੰਦੇ ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਤੇ ਆ ਜਿਹੜੇ ਬਾਹਰ ਵਿਚਾਰੇ ਹੋਣੇ ਨੇ ਜਿਨ੍ਹਾਂ ਨੇ ਉਹ ਪੈਸੇ ਭੇਜੇ ਨੇ, ਤੇ ਜਿਨ੍ਹਾਂ ਦੇ ਉਹ ਲੱਗਣੇ ਨੇ, ਜਿਨ੍ਹਾਂ ਤੱਕ ਉਹ ਪਹੁੰਚੇ ਹੋਣੇ ਨੇ, ਤੇ ਉਹਨਾਂ ਨੇ ਤੇ ਉਹ ਕਹਿ ਰਹੇ ਨੇ ਕਿ ਅਕਾਊਂਟ, ਲੇਕਿਨ ਮੇਰੇ ਤੇ ਜਿਹੜੇ ਨੇ ਨਾ ਉਹ ਕੀ ਕਹਿੰਦੇ ਨੇ ਕਿ ਅਕਸਰ ਹੋ ਜਾਂਦੇ ਨੇ ਨਾ ਖੜੇ, ਤੇ ਉਹ ਮੇਰੇ ਵੀ ਖੜੇ ਹੋ ਗਏ। ਮੈਂ ਕਿਹਾ ਯਾਰ ਇਹ ਤੇ ਬੜਾ ਅਜੀਬ ਜਿਹਾ ਪੈਸਾ, ਇੰਨਾ ਪੈਸਾ, ਤੇ ਜਦੋਂ ਆਪਣੇ ਇਕਤਦਾਰ ਦੇ ਵਿੱਚ ਸਨ ਤੇ ਇਹਨਾਂ ਨੇ ਪਾਕਿਸਤਾਨ ਨੂੰ ਪੈਸਾ ਕਿਉਂ ਨਹੀਂ ਦਿੱਤਾ? ਪਾਕਿਸਤਾਨ ਮਿੰਨਤਾਂ ਕਰਦਾ ਰਿਹਾ ਕਦੇ ਜਾ ਕੇ ਵਰਲਡ ਬੈਂਕ ਦੀਆਂ, IMF ਦੀਆਂ, ਕਿ ਅੱਲਾ ਦੇ ਨਾਂ ਤੇ ਸਾਨੂੰ ਪੈਸੇ ਦੇ ਦਿਓ, ਤੇ ਇੱਥੇ ਪੈਸਿਆਂ ਦੀ ਤੇ ਗੰਗਾ ਬਹਿ ਰਹੀ ਹੈ, ਨਹਾ ਰਹੇ ਨੇ, ਤੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੈਗੀ। ਤੇ ਮੈਂ ਉਹ ਬੜੀ ਇਸ ਗੱਲ ਤੇ ਹੈਰਾਨੀ ਹੋਈ ਹੈ। ਹੁਣ ਪਤਾ ਨਹੀਂ ਤੁਸੀਂ ਹੈਰਾਨ ਹੋਏ ਹੋ ਕਿ ਨਹੀਂ? ਪੈਸੇ ਸੁਣ ਕੇ ਤੇ ਮੇਰੇ ਵੀ ਨਹੀਂ ਹੈਰਾਨ ਤੇ ਹੋਏ, ਪਾਣੀ ਆਇਆ। ਬਿਲਕੁਲ ਇਹ ਗੱਲ ਕੀਤੀ ਕਿ ਉਦੋਂ ਤੇ ਮੈਰਾਥਨ ਵੀ ਕੀਤੀ ਸੀ ਖਾਨ ਸਾਹਿਬ ਨੇ, ਯਾਦ ਤੁਹਾਨੂੰ? ਮੈਰਾਥਨ ਲਾਈਵ ਕਰਕੇ ਤੇ ਪੈਸੇ ਵੀ ਮੌਲਾਨਾ ਤਾਰਿਕ ਜਮੀਲ ਸਾਹਿਬ ਨੇ ਰੋ ਕੇ ਦਰਖਾਸਤ ਕੀਤੀ ਸੀ, ਇੱਕ ਜਗ੍ਹਾ ਤੇ ਰੋ ਕੇ ਦੁਆ ਵੀ ਉਹਨਾਂ ਨੇ ਇਮਰਾਨ ਖਾਨ ਵਾਸਤੇ, ਉਹ ਦੁਆਵਾਂ ਤੇ ਕਰਦੇ ਰਹਿੰਦੇ ਸਨ। ਉਹਨਾਂ ਨੇ ਉਹ ਬੜੀ ਰਖਤਮੇਜ਼ ਮਨਾਜ਼ਰ ਨੇ ਮੇਰੇ ਜ਼ਿਹਨ 'ਚ ਹੈ ਨੇ, ਉਹ ਬੜਾ ਉਹਨਾਂ ਨੇ ਉਸ ਵੇਲੇ ਉਹਨਾਂ ਦਾ ਜਿਹੜਾ ਸੀ ਨਾ ਦਰਦ, ਮੈਂ ਤੇ ਖੁਦ ਮੇਰਾ ਦਿਲ ਕਰ ਪਿਆ ਸੀ ਰੋ ਨਾ ਪਵਾਂ ਕਿਧਰੇ ਮੈਂ। ਹਾਂ, ਉਹ ਸੱਚੀ ਗੱਲ ਕਰ ਰਹੇ, ਉਹ ਬੜਾ ਉਹਨਾਂ ਦਾ ਬੜਾ ਹੌਸਲਾ ਸੀ।
ਤੇ ਉਹਨਾਂ ਨੇ ਬੜੀ ਦਰਦਮੰਦੀ ਨਾਲ ਅਪੀਲ ਕੀਤੀ, ਪੈਸੇ ਫੇਰ ਵੀ ਪਤਾ ਨਹੀਂ ਲੱਗਾ ਕਿੱਧਰ ਗਏ ਨੇ। ਨਹੀਂ ਜੋਇ ਸਾਹਿਬ ਉਹ ਤੇ ਵੈਸੇ ਉਹਨਾਂ ਤੇ ਕਰਪਸ਼ਨ ਔਰ ਇਹ ਸਾਰੀ ਚੀਜ਼ਾਂ ਦੇ ਖਿਲਾਫ ਨੇ, ਉਹ ਤੇ ਬੜੇ ਇਹਤਸਾਬ ਔਰ ਸਾਰੀ ਚੀਜ਼ਾਂ ਦੇ ਨਹੀਂ ਤੇ ਅਸੀਂ ਕਰਪਸ਼ਨ ਦਾ ਤੇ ਗੱਲ ਹੀ ਨਹੀਂ ਕਰ ਰਹੇ। ਨਹੀਂ ਅਗਰ ਲੋਕਾਂ ਨੇ ਫੰਡ ਦਿੱਤੇ ਉਹ ਗਾਇਬ ਹੋ ਗਏ ਤੇ ਕਰਪਸ਼ਨ ਨਹੀਂ, ਉਹ ਤੇ ਗਾਇਬ ਹੀ ਨੇ ਨਾ, ਉਹ ਤੇ ਅਜੇ ਪਤਾ ਨਹੀਂ ਉਹ ਲੱਗੇ ਹੋਣਗੇ ਕਿਧਰੇ ਨਾ ਕਿਧਰੇ ਤੇ ਲਾਏ ਹੀ ਹੋਣਗੇ ਨਾ। ਦੇਖੋ ਇਮਾਨਦਾਰ ਲੋਕ ਨੇ, ਇਮਾਨਦਾਰ ਲੋਕ ਨੇ ਨਾ, ਮਤਲਬ ਕਿ ਦੇਖੋ ਪੈਸਿਆਂ ਦਾ ਇੰਤਜ਼ਾਮ ਦੇ ਹਵਾਲੇ ਨਾਲ ਉਹ ਮਤਲਬ ਕਿ ਜਾਂ ਲੀਮਾ ਜਿਹੜੀਆਂ ਨੇ ਉਹਨਾਂ ਦੀਆਂ ਸਿਸਟਰਸ ਨੇ, ਉਹਨਾਂ ਦੇ ਕੋਲ ਪੈਸੇ ਚੰਦੇ ਚੁੰਦੇ, ਜਿਹੜਾ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਕਿਹਾ ਕਿ ਵੀ ਜਿਹੜਾ ਚੰਦਾ ਆਂਦਾ ਹੈ ਉਧਰ ਆਂਦਾ ਹੈ, ਤੇ ਦੂਸਰਾ ਜਿਹੜਾ ਕੁਝ ਸ਼ਾਨਦਾਨਾ ਗੁਲਜ਼ਾਰ ਸਾਹਿਬਾਂ ਨੇ ਕਿਹਾ ਕਿ ਉਹਨਾਂ ਨੇ ਅਲੀ ਅਮੀਨ ਸਾਹਿਬ ਨੇ ਵੀ ਕੋਈ ਉਹ ਦਿੱਤੇ ਸਨ ਪੈਸੇ ਜਾਂ ਕਿਸੇ ਹੋਰ ਨੇ ਦਿੱਤੇ ਸਨ ਪੈਸੇ। ਤੋ ਉਹ ਅਸੀਂ ਇਹ ਥੋੜਾ ਕਹਿ ਰਹੇ ਹਾਂ ਕਿ ਵੀ ਉਹਨਾਂ ਨੇ ਕੋਈ ਉਹ ਵਿੱਚੋਂ ਕਰਪਸ਼ਨ ਕਰ ਲਈ ਹੋਏਗੀ। ਅਸੀਂ ਤੇ ਇਹ ਕਹਿ ਰਹੇ ਹਾਂ ਕਿ ਦੇਖੋ ਕਿੰਨਾ ਪੈਸਾ ਆਇਆ ਹੈ, ਲੋਕਾਂ ਨੇ ਕਿੰਨਾ ਪੈਸਾ ਦਿੱਤਾ ਤੇ ਬੰਦੇ ਫੇਰ ਜੇਲ੍ਹਾਂ 'ਚ ਬੈਠੇ ਨੇ। ਵਕੀਲ ਕਹਿੰਦੇ ਨੇ ਸਾਡੇ ਕੋਲ ਪੈਸੇ ਕੋਈ ਨਹੀਂ। ਉਹ ਸਲਮਾਨ ਅਕਰਮ ਰਾਜਾ ਕਹਿੰਦਾ ਕਿ ਅਸੀਂ ਪੈਸੇ ਕੋਈ ਨਹੀਂ। ਅਸੀਂ ਤੇ MNAs ਨੂੰ ਉਹਨਾਂ ਦੇ ਨੂੰ ਮਿੰਨਤਾਂ ਕੀਤੀਆਂ ਨੇ ਕਿ ਯਾਰ ਤੁਸੀਂ 50-50 ਹਜ਼ਾਰ ਲਵੋ, 5-5 ਲੱਖ ਰੁਪਇਆ ਤੁਸੀਂ ਕੌਮੀ ਅਸੈਂਬਲੀ ਤੋਂ ਜਾਂ ਸੂਬਾਈ ਅਸੈਂਬਲੀਆਂ ਤੋਂ ਤਨਖਾਹਾਂ ਲੈ ਰਹੇ ਹੋ, ਤੇ ਉਹਦੇ 'ਚੋਂ 50,000 ਤੁਸੀਂ ਨਹੀਂ ਦੇ ਸਕਦੇ। ਕੋਈ ਨਹੀਂ ਬਾਨੀ ਆਉਂਦੇ ਤੇ ਉਹ ਮੈਂ ਤੇ ਕਹਿੰਦਾ ਕਿ ਇਹੋ ਜਿਹੇ ਜਿਹੜੇ MNA ਨੇ, ਜਿਹੜੇ MPA ਨੇ, ਮੈਂਬਰਾਂ ਅਸੈਂਬਲੀ ਨੇ, ਤੇ ਇਹਨਾਂ ਦੇ ਤਾਂ ਕੰਨ ਫੜਾ ਦੇਣੇ ਚਾਹੀਦੇ ਨੇ। ਉਹਨਾਂ ਦਾ ਕਾਇਦ ਯਾਰ ਤੇ ਉਹਨਾਂ ਵਾਸਤੇ 50,000 ਨਹੀਂ ਕੱਢਦੇ। ਨਹੀਂ ਤੇ ਉਹਨਾਂ ਦੇ ਕਾਇਦ ਆ ਜਾਣਗੇ, ਇਹਨਾਂ ਸਾਰਿਆਂ ਦੀਆਂ ਜੇਬਾਂ ਕੱਟ ਲੈਣੀਆਂ ਬਾਹਰ ਆ ਕੇ ਫਿਰ ਕਰ ਦੇਣਗੇ, ਬਾਹਰ ਆ ਕੇ ਕਰ ਦੇਣਗੇ। ਤੁਸੀਂ ਆ ਜਾਓ ਅੱਗੇ, ਤੁਸੀਂ ਪੋਲੀਟੀਕਲ, ਮੈਂ ਇਹ ਤੁਹਾਨੂੰ ਦੱਸਿਆ ਕਿ ਵੀ ਬੜਾ ਨਾਰਮਲ ਜਿਹਾ ਤਰੀਕਾ, ਤੇ ਉਹ ਜਿੱਥੇ ਇਹ ਲੜਾਈ ਪੈ ਜਾਵੇ ਪੈਸੇ ਦੀ ਵੀ ਇਹ ਕਿੱਧਰ ਗਿਆ, ਆਪਸ ਵਿੱਚ ਹੀ ਲੜ ਰਹੇ, ਕਿਸੇ ਨੇ ਤੇ ਉਹਨਾਂ ਤੇ ਕੀ ਇਲਜ਼ਾਮ ਲਾਣਾ ਹੈ ਜਾਂ ਕਿਸੇ ਨੇ ਉਹਨਾਂ ਨੂੰ ਕੀ ਫੜਨਾ ਪੜਾਣਾ ਹੈ, ਜਾਂ ਹਕੂਮਤ ਨੇ ਉਹਨਾਂ ਨੂੰ ਕੀ ਕਹਿਣਾ ਹੈ, ਉਹ ਆਪਸ ਵਿੱਚ ਜੁੱਤੀਓ ਜੁੱਤੀ ਨੇ, ਤੇ ਬਾਕੀ ਕਿਸੇ ਨੂੰ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ। ਨਹੀਂ ਤੇ 27 ਸਤੰਬਰ ਦੀ ਕਾਲ ਦੇਤੀ ਉਹਨਾਂ ਨੇ, ਉਹ ਕਹਿੰਦੇ ਨੇ ਅਸੀਂ ਕਾਲ ਲੈ ਕੇ ਆ ਜਾਾਂਗੇ, ਉੱਥੇ ਕਾਲ ਦਿੱਤੀ, ਉਹ ਕਹਿੰਦੇ ਮੈਂਬਰਸ਼ਿਪਾਂ ਹੋ ਗਈਆਂ ਨੇ ਲੱਖਾਂ ਲੋਕਾਂ ਦੀਆਂ। ਤੇ ਉਹ ਤੁਹਾਨੂੰ ਪਤਾ ਹੈ ਕਿ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਨੂੰ ਉਹਨਾਂ ਦੇ ਜਿਹੜੇ ਫਾਲੋਅਰ ਸਨ 20 ਲੱਖ ਸਨ, 20 ਮਿਲੀਅਨ ਸਨ ਸ਼ਾਇਦ। ਉਦੋਂ ਟਵਿੱਟਰ ਤੇ ਕਹਿੰਦੇ ਸਨ ਕਿ ਆਹੋ ਇੰਨੇ ਮੇਰੇ ਫਾਲੋਅਰਸ ਨੇ। ਤੇ ਜਦੋਂ ਪਾਕਿਸਤਾਨ ਉਹਨਾਂ ਨੇ ਕਿਹਾ ਤੁਸੀਂ ਪਹੁੰਚੋ ਤੇ ਆਓ, ਤੇ ਬੰਦਾ ਕੋਈ ਵੀ ਨਹੀਂ ਸੀ। ਤੇ ਉਹ ਫਾਲੋਅਰ ਇੰਜ ਦੇ ਥੋੜਾ ਹੁੰਦੇ ਨੇ, ਤੇ ਉਹ ਤੇ ਚਲੋ ਆ ਜਾਣ, ਅਸੀਂ ਦੁਆ ਖੋਵਾਂ। 27 ਸਤੰਬਰ ਨੂੰ ਉਹਨਾਂ ਨੇ ਕਿਹਾ ਕਿ ਬੜੀ ਤੁਹਾਡੀ ਅਸੀਂ ਪੂਰੇ ਪਾਕਿਸਤਾਨ ਨੂੰ ਹਿਲਾ ਦੇਣਾ, ਜ਼ਲਜ਼ਲਾ ਆ ਜਾਣਾ। ਤੇ ਮੈਂ ਤੇ ਫਿਰ ਘਰਦਿਆਂ ਨੂੰ ਕਿਹਾ ਕਿ ਤੁਸੀਂ ਥੋੜਾ ਬਹੁਤਾ ਅਨਾਜ ਵਗੈਰਾ ਰਾਸ਼ਨ ਰੂਸ਼ਨ ਘਰ ਰੱਖ ਲੈਣਾ ਇਕੱਠੇ। ਅੱਛਾ, ਪਤਾ ਕੋਈ ਨਹੀਂ ਨਾ ਹੁੰਦਾ, ਕੋਈ ਕੀ ਅਚਾਨਕ ਸਹੇਲ ਅਫਰੀਦੀ ਹੈ, ਕੋਈ ਆਮ ਜਿਹਾ ਬੰਦਾ ਤੇ ਹੈ ਨਹੀਂ। ਠੀਕ ਹੈ ਨਾ ਜੀ। ਵੈਸੇ ਇਹ ਅੱਜ ਕੱਲ ਬੜੇ ਮੁਤਹਰਕ ਹੋ ਗਏ ਨੇ ਇੱਕਦਮ, ਕੀ ਵਜ੍ਹਾ? ਮੁਤਹਰਕ ਮੈਨੂੰ ਤੇ ਲੱਗਦਾ ਹੈ ਵੀ ਇੰਟਰਨਲ ਜੀ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਗੜਬੜ ਮੈਨੂੰ ਲੱਗੀ ਹੈ। ਅੱਛਾ, ਕਿਉਂਕਿ ਦੇਖੋ ਨਾ ਕਿ 5 ਅਗਸਤ ਦਾ ਦਿੱਤਾ ਸੀ, ਅਲੀਮਾ ਖਾਨ ਸਾਹਿਬਾਂ ਨੇ ਕਿਹਾ ਸੀ ਪੂਰੇ ਮੁਲਕ ਦੇ ਵਿੱਚ ਕਰਨਾ ਹੈ। ਠੀਕ ਹੈ ਨਾ, ਤੇ ਉਹਨਾਂ ਨੇ ਚੁੱਪ ਕੇ 27 ਸਤੰਬਰ ਕਰ ਦਿੱਤਾ। ਠੀਕ। ਤੇ ਹੁਣ ਜਦੋਂ ਚੰਨ ਪਤਾ ਨਹੀਂ ਕਿਦੋਂ ਚੜ੍ਹਨਾ ਹੈ, ਉਦੋਂ ਫਿਰ ਲੋਕਾਂ ਨੇ ਵੇਖਣਾ ਹੈ ਤੇ ਕਿਹੜਾ ਉਹ ਕਰਨਗੇ। ਫਿਰ ਉਹ ਕਈ ਲੋਕਾਂ ਨੇ ਕਿੱਥੇ ਅਸਮਾਨ ਦੇ ਉੱਤੇ ਜਾ ਕੇ ਪਹੁੰਚਾਈਆਂ ਨੇ ਗੱਲਾਂ, ਤੇ ਉੱਤੇ ਹਵਾਈ ਛੱਡੀ, ਉੱਤੇ ਫਟ ਗਈ ਜਾ ਕੇ। ਜਦੋਂ ਤੁਸੀਂ ਐਵੇਂ ਮਾਯੂਸੀ ਨਾਲ ਗੱਲਾਂ ਕਰਦੇ ਹੋ, ਵੈਸੇ ਮੈਂ ਦੱਸਦਾ ਨਹੀਂ ਮਾਯੂਸੀ ਨਹੀਂ, ਮੈਂ ਸੱਚ ਤੁਸੀਂ ਮਤਲਬ ਕਹਿ ਰਹੇ ਹੋ ਤੁਸੀਂ ਤੇ ਇੰਜ ਕਰ ਰਹੇ ਹੋ ਜਿਵੇਂ ਹੋਣਾ ਹੀ ਕੁਝ ਨਹੀਂ ਹੈਗਾ। ਉਹ ਕਹਿੰਦੇ ਅਸੀਂ ਬਾਨੀ ਰਿਹਾ ਵੀ ਕਰਾ ਲੈਣਾ, ਤੇ ਰਿਹਾ ਕਰਾ ਲੈਣ। ਮੈਂ ਉਦੋਂ ਕਿਹੜਾ ਬਾਂਹ ਫੜੀ ਹੈ ਕਿ ਵੀ ਰਿਹਾ ਨਾ ਕਰਾਂ। ਮੈਂ ਤਾਂ ਨਹੀਂ ਉਹਨਾਂ ਨੂੰ ਰੋਕਿਆ। ਬਾਨੀ ਨੇ ਰਾਬਤਾ ਕੀਤਾ ਜੀ? ਤੇ ਹਾਂ, ਉਹਨਾਂ ਨੇ ਦੇਖੋ, ਹੁਣ ਤੁਹਾਨੂੰ ਮੈਂ ਜ਼ਰਾ ਇੱਕ ਥੋੜੀ ਜੀ ਐਨਾਲਿਸਿਸ ਵੀ ਮੈਂ ਕਰਾਂ ਕਿ ਤੁਹਾਨੂੰ ਇਹ ਕੀ ਹੋ ਰਿਹਾ। ਇਹ ਜ਼ਿਹਨ ਦੇ ਵਿੱਚ ਰੱਖਣਾ ਕਿ ਜਿਹੜੀ PTI ਦੀ ਤਹਿਰੀਕ ਹੈ, ਮੈਂ ਅੱਗੇ ਵੀ ਇਹ ਗੱਲ ਕਰ ਚੁੱਕਿਆ ਮੈਂ, ਚਾਹੇ ਉਹ ਸੁਹੇਲ ਅਫਰੀਦੀ ਸਾਹਿਬ ਤੇ ਖੈਰ ਕੁਛ ਵੀ ਨਹੀਂ ਵਿਚਾਰਾ ਹੈਗਾ, ਉਹਦਾ ਕੀ ਕੱਦ ਕਾਠ ਹੈ, ਨਾ ਕੀ ਗੰਜੀ ਨਾਏਗੀ ਕੀ ਤੇ ਨਿਚੋੜੇਗੀ ਕੀ। ਉਹ ਤੇ ਐਵੇਂ ਮੀਡੀਆ ਦੇ ਉੱਤੇ 4-5 ਦੇ ਇੱਧਰ ਉੱਧਰ ਫੈਰ ਕੇ ਤੇ ਉਹ ਇੰਟਰਵਿਊ, ਤੇ ਇਹ ਲੀਡਰ ਥੋੜੇ ਹੁੰਦੇ ਨੇ ਇੰਜ ਦੀ ਗੱਲਾਂ, ਜਾਂ ਫਾਲੋਅਰਸ਼ਿਪ ਥੋੜੀ ਹੁੰਦੀ ਹੈ। ਉਹਨੇ ਕੀ ਕਰ ਲੈਣਾ, ਕੁਛ ਵੀ ਨਹੀਂ। ਉਹਨਾਂ ਦੀ ਦੇਖੋ ਖੈਬਰ ਪਖਤੂਨਖਵਾ 'ਚ ਫਾਲੋਅਰਸ਼ਿਪ ਕੋਈ ਨਹੀਂ, ਬਲ ਤੇ ਬਾਕੀ ਉਹਨਾਂ ਨੇ ਵੀਡੀਓਜ਼ ਜਾਰੀ ਕੀਤੀਆਂ, ਲੋਕ ਉਹਨਾਂ ਦੇ ਹੱਥ ਚੁੰਮ ਰਹੇ ਨੇ, ਮੱਥੇ ਚੁੰਮ ਰਹੇ ਨੇ ਲੋਕਾਂ ਦੇ। ਚਲੋ ਅੱਛੀ ਗੱਲ ਹੈ, ਹੱਥ ਤੇ ਚੁੰਮ ਲੈਣੇ ਚਾਹੀਦੇ ਨੇ, ਉਹਨਾਂ ਦੇ ਸਾਫ਼ ਹੱਥ ਹੋਣਗੇ, ਲੋਕਾਂ ਨੇ ਚੁੰਮ ਲਏ, ਚਲੋ। ਤੇ ਇਹਦੇ 'ਚ ਕਿਹੜੀ ਦੂਸਰੀ ਬੁਰਾਈ ਵਾਲੀ ਗੱਲ ਹੈ। ਤੇ ਹੱਥ ਬੇਸ਼ੱਕ ਜਿੰਨੇ ਮਰਜ਼ੀ ਹੱਥ ਸਾਫ਼ ਨੇ ਉਹਨਾਂ ਦੇ, ਵੈਸੇ ਹੱਥ ਉਹਨਾਂ ਦੇ ਮੇਰਾ ਖਿਆਲ ਹੈ ਕਿ ਸਾਫ਼ ਹੀ ਹੋਣਗੇ, ਤੇ ਚੁੰਮੇ ਨੇ ਲੋਕਾਂ ਨੇ। ਤੇ ਬਾਕੀ ਉਹਨਾਂ ਦੇ ਉੱਤੇ ਅਜੇ ਕੇਸ ਪਏ ਨੇ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਮੈਨੂੰ ਨਾਅਹਲ ਵੀ ਕਰਾਰ ਦੇ ਸਕਦੇ ਨੇ। ਹੈਂ, ਇਹ ਇੱਕ ਵਾਰਦਾਤ ਦਾ ਤਰੀਕਾਕਾਰ ਹੁੰਦਾ ਕਿ ਇਹ ਰੇਡੀਓ ਪਾਕਿਸਤਾਨ ਪਿਸ਼ਾਵਰ ਦੀ ਇਮਾਰਤ ਨੂੰ ਨਜ਼ਰ ਆਤਸ਼ ਕਰਨ ਦੇ ਅੰਦਰ ਇਹ ਨਾਮਜ਼ਦ ਹੋਏ ਨੇ।
ਮੁਲਜ਼ਮ ਨੇ। ਉਹ ਜਿਹੜੀ ਵੀਡੀਓ ਇਹਨਾਂ ਦੀ ਆਈਆਂ ਹੋਈਆਂ ਨੇ, ਠੀਕ ਹੈ ਨਾ, ਟ੍ਰਾਇਲ ਵੀ ਹੋਣੇ ਨੇ। ਤੇ ਉਹ ਕੀ ਕਹਿੰਦੇ, ਮੈਨੂੰ ਤੇ ਬੱਕਰੇ ਦੀ ਮਾਂ ਨਜ਼ਰ ਆ ਰਹੀ ਹੈ ਇਹਨਾਂ ਦੇ ਚਿਹਰੇ ਦੇ ਵਿੱਚ। ਅੱਛਾ। ਹਾਂ, ਤੇ ਉਹ ਸਮਝ ਗਏ ਹੋਵੋਗੇ। ਤੇ ਉਸ ਨੂੰ ਆਪਣਾ ਜਿਹੜਾ ਸਾਹਮਣੇ ਆ ਰਿਹਾ ਹੈ, ਇਹਨਾਂ ਨੂੰ ਦੀਵਾਰ ਦੇ ਉੱਤੇ ਲਿਖਿਆ ਆ ਰਿਹਾ ਹੈ, ਉਹਦੇ ਵਾਸਤੇ ਸ਼ਾਇਦ ਉਹ ਕੁਝ ਤਗੋ-ਦੋ ਕਰ ਰਹੇ ਨੇ ਕਿ ਵੀ ਮੈਂ ਕੋਈ ਆਪਣੇ ਤੌਰ ਤੇ ਮੈਂ ਚੜ੍ਹਾਈ ਕਰਾਂ, ਬਾਨੀ ਦਾ ਨਾਮ ਲਵਾਂ, ਫਿਰ ਉਤੋਂ ਵਜ਼ਾਰਤ ਆਲਾ ਬਚਾਉਣ ਵਾਸਤੇ ਕਿ ਬਾਨੀ ਸਾਹਿਬ ਜਿਹੜੇ ਨੇ, ਜਾਂ ਕਿਉਂਕਿ ਉਹ ਕਿਧਰੇ ਇਹ ਹੀ ਨਾ ਕਹਿ ਦੇਣ ਕਿ ਲਾਲ ਝੰਡੀ ਵਹਾ ਦੇਣ ਤੇ ਪਤਾ ਚੱਲੇ ਕਿ ਭਾਈ ਸਾਹਿਬ ਵਜ਼ੀਰ ਆਲਾ ਹੀ ਨਹੀਂ ਰਹੇ। ਕਿਉਂਕਿ ਇਹ ਜ਼ਿਹਨ 'ਚ ਰੱਖਣਾ ਕਿ ਪੀਟੀਆਈ ਦੇ ਜਿਹੜੇ ਪੀਟੀਆਈ ਦਾ ਨਾਂ ਇਮਰਾਨ ਖਾਨ ਹੈ, ਇਹ ਮਤਲਬ ਹੈਗਾ ਉਹ ਸੁਹੇਲ ਅਫਰੀਦੀ ਨਹੀਂ ਹੈਗਾ, ਨਾ ਸੁਲੇਮਾਨ ਅਕਰਮ ਰਾਜਾ ਹੈ, ਨਾ ਬੈਰਿਸਟਰ ਗੌਹਰ ਹੈ, ਨਾ ਅਸਦ ਕੈਸਰ ਨੇ, ਇਹ ਕੁਛ ਵੀ ਨਹੀਂ ਹੈਗੇ, ਕੱਖ ਵੀ ਨਹੀਂ ਨਾ ਇਹਨਾਂ ਦੀ। ਬਲਕਿ ਇਹ ਕਹਿ ਲਓ ਨਾ ਕਿ ਇਹਨਾਂ ਦੀ ਇੱਕ ਟਕੇ ਦੀ ਵੀ ਵੈਲਿਊ ਨਹੀਂ ਹੈਗੀ। ਪੀਟੀਆਈ ਦੇ ਜਿਹੜੇ ਇੱਕ ਖਾਸ ਮਾਈਂਡ ਸੈਟ ਹੈਗਾ ਉਹਦੇ ਅੰਦਰ, ਇਹ ਸਭ ਐਵੇਂ ਹੀ ਨੇ। ਸਹੀ। ਉਹਨਾਂ ਦਾ ਮੇਨ ਕੰਸਰਨ ਇਮਰਾਨ ਖਾਨ ਦਾ ਆਪਣਾ, ਉਹਨਾਂ ਦੀਆਂ ਸਿਸਟਰਸ ਦਾ, ਉਹਨਾਂ ਦਾ ਹੈਗਾ ਜੀ ਇਮਰਾਨ ਖਾਨ ਰਿਹਾ ਹੋਣਾ ਚਾਹੀਦਾ। ਅਗਰ ਇਮਰਾਨ ਖਾਨ ਰਿਹਾ ਨਹੀਂ ਹੁੰਦਾ ਤੇ ਇਹਨਾਂ ਦੀ ਵਜ਼ਾਰਤ ਆਲਾ ਨੂੰ ਉਹਨਾਂ ਨੇ ਕੀ ਕਰਨਾ? ਸਹੀ। ਕੋਈ ਉਹਨਾਂ ਦਾ ਫਾਇਦਾ ਨਹੀਂ। ਅਗਰ ਇਹ ਕਹਿੰਦੇ ਨੇ ਮੈਂ ਚੜ੍ਹਾਈ ਕਰਨਾ ਹੈ ਤੇ ਚੜ੍ਹਾਈਆਂ ਦੇ ਅੱਗੇ ਇੱਕ ਪਹਿਲੀ ਵਾਰੀ ਥੋੜਾ ਕਰਨੀ ਹੈ ਇਹਨਾਂ ਨੇ ਕੋਈ ਚੜ੍ਹਾਈ। ਤੁਸੀਂ ਦੇਖੋ ਜਦੋਂ ਪਰਵੇਜ਼ ਖਟਕ ਦੇ ਦੌਰ 'ਚ ਵੀ ਚੜ੍ਹਾਈ ਹੋਈ ਸੀ, ਨਵਾਜ਼ ਸ਼ਰੀਫ ਸਾਹਿਬ ਉਦੋਂ ਵਜ਼ੀਰ ਆਜ਼ਮ ਹੁੰਦੇ ਸਨ ਤੇ ਵਜ਼ੀਰ ਦਾਖਲਾ ਸਨ ਆਪਣੇ ਉਹ ਜਿਹੜੇ ਨੇ ਚੌਧਰੀ ਨਿਸਾਰ ਅਲੀ ਖਾਨ। ਤੇ ਕੀ ਹੋਇਆ ਸੀ ਉਦੋਂ ਇਹ ਬਲੈਕ ਲੇਬਲ ਸ਼ਹਿਦ ਦੀ ਗੱਲ ਉਦੋਂ ਹੀ ਚੱਲੀ ਸੀ ਨਾ। ਤੇ ਜਿਹੜੇ ਗੰਡਾਪੁਰ ਸਾਹਿਬ ਉਸਲੇ ਨਾਸੇ ਸਨ, ਦੌੜਾਂ ਲਾ ਕੇ ਨਿਕਲ ਗਏ ਸਨ। ਤੇ ਉਹ ਕੁਝ ਕੀ ਹੋਇਆ ਸੀ? ਕੱਖ ਨਹੀਂ ਹੋਇਆ ਸੀ। ਇਮਰਾਨ ਖਾਨ ਨੇ ਜਿਹੜਾ ਨਾ ਉੱਥੇ ਕਿਹਾ ਜੀ ਅਸੀਂ ਲਾਕਡਾਊਨ ਕਰ ਦਾਂਗੇ, ਕੀ ਹੋਇਆ? ਕੱਖ ਨਹੀਂ ਹੋਇਆ। ਉਸ ਤੋਂ ਬਾਅਦ ਗੰਡਾਪੁਰ ਸਾਹਿਬ ਆਏ, ਕੀ ਹੋਇਆ? ਕੁਛ ਹੋਇਆ? ਤੇ ਹੁਣੇ ਵੀ ਆਪਣਾ ਚਾਅ ਲਾ ਲਏਗਾ। ਇਹ ਕਬਾਇਲੀ ਇਲਾਕਿਆਂ ਦੇ ਜਿਹੜੇ ਮਸ਼ਰਾਨ ਲੋਕ ਹੁੰਦੇ ਨੇ ਨਾ, ਜਾਂ ਜਿਹੜੇ ਕਬਾਇਲ ਦੇ ਲੋਕ ਨੇ, ਇਹ ਤੇ ਐਫਸੀਆਰ ਦੇ ਵੈਸੇ ਹੀ ਇੰਨੇ ਕੁ ਡਰੇ ਹੁੰਦੇ ਨੇ, ਇਹਨਾਂ ਨੇ ਕੀ ਕਰਨਾ ਕਰਾਣਾ। ਇਹ ਉਹ ਕਹਿੰਦੇ ਨੇ ਕਿ ਇਹ ਬਾਜ਼ੂ ਮੇਰੇ ਆਜ਼ਮਾਏ ਹੋਏ ਹਨ। ਇਹ ਅੰਗਰੇਜ਼ਾਂ ਦੇ ਅੱਗੇ ਨਹੀਂ ਬੋਲੇ। ਅੰਗਰੇਜ਼ ਦਾ ਐਫਸੀਆਰ ਦੇ ਸਾਹਮਣੇ ਲੰਮੇ ਪਏ ਹੁੰਦੇ ਸਨ। ਇਹਨਾਂ ਦਾ ਪਤਾ ਤੁਹਾਨੂੰ ਐਡਾ ਜ਼ਾਲਮਾਨਾ ਕਾਨੂੰਨ ਸੀ ਕਿ ਇੱਕ ਬੰਦੇ ਦੇ ਗੁਨਾਹ ਦੇ ਉੱਤੇ ਪੂਰੇ ਪਿੰਡ ਨੂੰ ਤੇ ਪੂਰੇ ਘਰਾਂ ਨੂੰ ਢਾਹ ਦਿੰਦੇ ਸਨ। ਤੇ ਇਹਨਾਂ ਨੇ ਉਦੋਂ ਕੁਝ ਕੀਤਾ ਤੇ ਇਹਨਾਂ ਨੇ ਹੁਣ ਕੀ ਕਰ ਲੈਣਾ? ਕੱਖ ਨਹੀਂ ਕਰਨਾ। ਇਹ ਤੁਹਾਡਾ ਐਵੇਂ ਵੇਲਾ ਖਿਆਲ ਹੈ। ਔਰ ਜਿਹੜੇ ਕਾਲਮ ਨਿਗਾਰ ਔਰ ਜਿਹੜੇ ਐਂਕਰ ਪਰਸਨ, ਉਹ ਇਹਨਾਂ ਨੇ ਇਹ ਬਣਾ ਕੇ ਲਾਇਆ ਹੈ ਨਾ ਕਿ ਪਤਾ ਨਹੀਂ ਇਹਨੇ ਕੀ ਆ ਕੇ ਤੋਪ ਚਲਾ ਦੇਣੀ ਹੈ। ਉਹ ਉਹਨਾਂ ਨੂੰ ਦੁਬਾਰਾ ਤੋਂ ਆਪਣੀ ਨਜ਼ਰਸਾਨੀ ਕਰਨੀ ਚਾਹੀਦੀ ਹੈ। ਉਹ ਇਹ ਨਾ ਉਹ ਲੀਡਰ ਨੇ, ਉਹ ਕੁਛ ਵੀ ਨਹੀਂ ਗਏ। ਤੁਹਾਨੂੰ ਪਤਾ ਬਾਨੀ ਸਾਹਿਬ ਨੇ ਤੇ ਉਹ ਜਿਹੜੇ ਨੇ ਅਕਬਰ ਬਾਬਰ ਨਾਲ ਰਾਬਤਾ ਕਰ ਲਏ। ਉਹਨਾਂ ਨਾਲ ਰਾਬਤਾ ਕੀਤਾ ਕਿ ਯਾਰ ਤੁਸੀਂ ਮੇਰੇ ਪੁਰਾਣੇ ਸਾਥੀ ਹੋ, ਤੁਸੀਂ ਇੱਕ ਕਮਿਟਡ ਲੋਕ ਹੋ ਤੇ ਤੁਸੀਂ ਪਾਰਟੀ ਨੂੰ ਸੰਭਾਲੋ, ਤੁਸੀਂ ਆਓ। ਇਟਸ ਮੀਨ ਕਿ ਉਹ ਇਹਨਾਂ ਸਾਰਿਆਂ ਦੇ ਕੋਲੋਂ ਜਿੰਨੇ ਇਹ ਗੱਲਾਂ ਕਰਨ ਵਾਲੇ ਕਾਗਜ਼ੀ ਸ਼ੇਰ ਨੇ ਤੇ ਕਾਗਜ਼ੀ ਮੁਜਾਹਦ ਨੇ, ਇਹਨਾਂ ਤੋਂ ਮਾਯੂਸ ਹੋ ਗਏ ਨੇ। ਇਹਦਾ ਮਤਲਬ ਇਹ ਹੈਗਾ। ਔਰ ਉਹਦੇ ਜ਼ਰੀਏ ਉਹ ਇੱਕ ਕ੍ਰੈਡੀਬਲ ਬੰਦੇ ਦੇ ਜ਼ਰੀਏ ਕੋਈ ਆਪਣੀ ਮੈਸੇਜਿੰਗ ਕਰਨਾ ਚਾਹ ਰਹੇ ਨੇ। ਮੈਨੂੰ ਤੇ ਇਹ ਲੱਗ ਰਿਹਾ ਉਹਨਾਂ ਦੀ ਹੈ ਕੋਈ ਐਸੇ। ਬਿਲਕੁਲ ਹੈ। ਅਕਬਰ ਬਾਬਰ ਦਾ ਇੱਕ ਕ੍ਰੈਡੀਬਲ ਆਦਮੀ ਤੇ ਹੈ ਨਾ, ਇਹ ਤੇ ਮੰਨਣਾ ਪਏਗਾ। ਉਹਨਾਂ ਦਾ ਇੱਕ ਨਹੀਂ ਮਤਲਬ ਸਟਾਂਸ ਹੈ, ਲੇਕਿਨ ਕਿਆ ਉਹਨਾਂ ਨੂੰ ਕੋਈ ਰਿਲੀਫ ਦਵਾ ਸਕਦੇ ਨੇ? ਲੇਕਿਨ ਦੇਖਣਾ ਤੇ ਹੈਗਾ ਕਿ ਕਿਆ ਉਹਨਾਂ ਦੀ ਆਫਰ ਨੂੰ ਕਬੂਲ ਕਰ ਲੈਣਗੇ। ਕਿਉਂਕਿ ਪੁਲਾਂ ਥੱਲੇ ਬਹੁਤ ਪਾਣੀ ਗੁਜ਼ਰ ਚੁੱਕਿਆ, ਬਹੁਤ ਜ਼ਿਆਦਾ ਕੰਮ ਅੱਗੇ ਜਾ ਚੁੱਕਿਆ ਹੈ। ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਅਮਲ ਕੀਤਾ ਗਿਆ ਪੀਟੀਆਈ ਦੇ ਵਿੱਚੋਂ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫਾਰਗ ਕੀਤਾ ਗਿਆ, ਜਾਂ ਜਿਹੜੇ ਕਈ ਹੋਰ ਦੂਸਰੇ ਲੋਕ ਸਨ ਪੀਟੀਆਈ ਦੇ ਵਿੱਚੋਂ ਚਲੇ ਗਏ, ਜਿਹੜੇ ਬਾਨੀ ਸਨ, ਜਿਹੜੇ ਅੱਛੇ ਲੋਕ ਸਨ, ਜਿਨ੍ਹਾਂ ਦੇ ਉੱਤੇ ਪਹਿਲੇ ਇਮਰਾਨ ਖਾਨ ਨੇ ਰਿਲਾਏ ਕੀਤਾ ਸੀ, ਉਹ ਪਰੇ ਹੋ ਗਏ। ਕਿਆ ਹੁਣ ਇਸ ਮੌਕੇ ਦੇ ਉੱਤੇ ਉਹ ਆ ਜਾਣਗੇ ਅੱਗੇ, ਜਾਂ ਉਹ 9 ਮਈ ਦੇ ਦਾਗ ਨੂੰ ਮਿਟਾ ਸਕਦੇ ਨੇ ਕਿਸੇ ਦੇ ਕੋਲੋਂ? ਇਹ ਨਹੀਂ ਮਿਟਣਾ ਹੈਗਾ। ਠੀਕ ਹੋ ਗਿਆ ਚੋਰ ਸਾਹਿਬ।